ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 24 ਸਤੰਬਰ 2015 8 ਅੱਸੂ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਕੁਝ ਅਹਿਮ ਵਿਸ਼ਿਆਂ ਨਾਲ। ਦੇਖੋ, ਅੱਜ ਦਾ ਦਿਨ ਸਮੁੱਚੀ ਸਿੱਖ ਕੌਮ, ਪੰਥ ਦਰਦੀ, ਪੰਥ ਪ੍ਰਸਤ, ਅਕਾਲ ਤਖਤ ਦੀ ਸੰਸਥਾ ਨਾਲ ਜੁੜੀ ਹੋਈ ਕੌਮ ਇਵੇਂ ਹੀ ਮਹਿਸੂਸ ਕਰ ਰਹੀ ਹੈ ਜਿਵੇਂ ਕਿ ਕਦੇ 1919 13 ਅਪ੍ਰੈਲ ਦੇ ਉਸ ਜਲਿਆਂਵਾਲੇ ਬਾਗ ਕਾਂਡ ਲਈ ਜ਼ਿੰਮੇਵਾਰ ਮਾਈਕਲ ਡਾਇਰ ਨੂੰ ਉਸ ਵੇਲੇ ਦੇ ਅਕਾਲ ਤਖਤ ਦੇ ਸਰਬਰਾਹ ਅਰੂੜ ਸਿੰਘ ਨੇ ਅਕਾਲ ਤਖਤ ਤੇ ਸੱਦ ਕੇ ਸਿਰੋਂ ਪਾਉ ਦਿੱਤਾ ਸੀ। ਜੀ ਅੱਜ ਜਦੋਂ ਇਹ ਖਬਰ ਸਵੇਰੇ 4 ਚਫੇਰੇ ਫੈਲੀ ਕਿ ਸੌਦਾ ਸਾਧ ਜਿਸ ਨੇ ਗੁਰੂ ਕਲਗੀਧਰ ਪਾਤਸ਼ਾਹ ਦਾ ਪਹਿਰਾਵਾ ਸਵਾਂਗ ਰਚ ਕੇ ਔਰ ਇਕੱਲੇ ਪਹਿਰਾਵੇ ਤੱਕ ਨਹੀਂ, ਉਸ ਨੇ ਅੰਮ੍ਰਿਤ ਛਕਾਣ ਦੀ ਸਾਰੀ ਰੀਤ ਨੂੰ, ਸਾਰੇ ਉਸ ਜੋ 1699 ਦਾ ਇਤਿਹਾਸਕ ਅਧਿਆਤਮਕ ਰੈਵੋਲੂਸ਼ਨਰੀ ਜਿਹੜਾ ਗੁਰੂ ਕਲਗੀਧਰ ਪਾਤਸ਼ਾਹ ਦਾ ਸਟੈਪ ਸੀ, ਉਸ ਨੂੰ ਉਵੇਂ ਹੀ ਉਸ ਦੀ ਪੈਰੋਡੀ ਕਰਦੇ ਆ ਔਰ ਜਾਮੇ ਇਨਸਾਨ ਨਾਂ ਦੇ ਥੱਲੇ ਅੰਮ੍ਰਿਤ ਦਾ ਪਿਆਲਾ ਆਪ ਪੀਣ ਔਰ ਉਸ ਸਾਰੇ ਨੂੰ ਫਿਰ ਯਕੀਨੀ ਬਣਾਇਆ ਕਿ ਉਸ ਦੇ ਸਵਾਂਗ ਔਰ ਉਸ ਦੀ ਕੀਤੀ ਪੈਰੋਡੀ ਉਸ ਨੂੰ ਅਖਬਾਰਾਂ ਦੇ ਵਿੱਚ ਇੰਡੀਅਨ ਐਕਸਪ੍ਰੈਸ, ਅਜੀਤ, ਜਲੰਧਰ 'ਚ ਵੱਡੇ ਵੱਡੇ ਇਸ਼ਤਿਹਾਰਾਂ ਦੇ ਰੂਪ ਦੇ ਵਿੱਚ ਛਾਪਿਆ ਗਿਆ ਸੀ ਔਰ ਇਸ ਦੇ ਨਾਲ ਸਮੁੱਚੇ ਸਿੱਖ ਜਗਤ ਦੇ ਦਿਲ ਵਲੂੰਦਰੇ ਗਏ ਸਨ। ਜ਼ਾਹਰ ਹੈ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਸਿੱਖ ਦਮਦਮਾ ਸਾਹਿਬ ਵਿਖੇ ਇਕੱਠੇ ਹੋਏ। ਉਹ ਪੀਰੀਅਡ ਸੀ ਜਦੋਂ ਉਸ ਵੇਲੇ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਅਕਾਲ ਤਖਤ ਔਰ ਬਾਕੀ ਜਥੇਦਾਰ ਸਾਹਿਬਾਨ ਮੀਟਿੰਗ ਦੇ ਲਈ ਉਹਨਾਂ ਨੇ ਆਪਸ ਦੇ ਵਿੱਚ ਇਕੱਠੇ ਹੋਏ ਜੀ ਔਰ ਇਸ ਕਦਰ ਉਹ 2 ਲੱਖ ਦੀ ਕਰਾਊਡ ਜਿਹੜੀ ਕਿ ਕੋਈ ਚਿੱਠੀ ਪਾ ਕੇ ਨਹੀਂ ਸੀ ਸੱਦੀ ਹੋਈ, ਸਪੌਂਟੇਨੀਅਸ ਆਈ, ਜਿਨ੍ਹਾਂ ਦੇ ਹੱਥਾਂ 'ਚ ਸ੍ਰੀ ਸਾਹਿਬ ਔਰ ਕਿਸੇ ਦੇ ਹੱਥ 'ਚ ਕੁਝ ਹੋਰ ਸੀ। ਔਰ ਇਹ ਉਹ ਪੀਰੀਅਡ ਸੀ ਕਿ ਜਦੋਂ ਸਮੁੱਚੀ ਸਿੱਖ ਕੌਮ ਦਾ ਰੋਹ ਜਿਹੜਾ ਹੈ ਉਹ ਚਰਮ ਸੀਮਾ 'ਤੇ ਸੀ ਔਰ ਇਹਨਾਂ ਨੇ ਜਥੇਦਾਰਾਂ ਨੇ ਗੁਰਮਤਾ ਕਰਕੇ ਇਸ ਨੂੰ ਜਿਹੜੀ ਕਾਲ ਦਿੱਤੀ ਕੌਮ ਨੂੰ ਕਿ ਭਾਈ ਇਸ ਦਾ ਮੁਕੰਮਲ ਬਾਈਕਾਟ ਕੀਤਾ ਜਾਏ ਸਮਾਜਿਕ। ਔਰ ਨਾਲ ਦੀ ਨਾਲ ਰਾਦਰ ਉਸ ਵੇਲੇ ਉਹਨਾਂ ਨੇ ਉਹਨਾਂ ਦਿਨਾਂ 'ਚ ਹੀ 2 ਦਿਨ ਬਾਅਦ ਜਿਹੜਾ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ ਔਰ ਇਹ ਵੀ ਕਿਹਾ ਗਿਆ ਪੰਜਾਬ ਸਰਕਾਰ ਨੂੰ ਕਿ ਭਾਈ ਇਸ ਦੇ ਜਿਹੜੇ ਬਿਲਕੁਲ ਜਿਹੜੇ ਨੇ ਡੇਰੇ ਲੌਕ ਕੀਤੇ ਜਾਣ, ਬੰਦ ਕੀਤੇ ਜਾਣ। ਔਰ ਇਹ ਉਹ ਪੀਰੀਅਡ ਸੀ ਕਿ ਸਿੱਖ ਕੌਮ ਦੇ ਅੰਦਰ ਇੰਨਾ ਰੋਹ ਸੀ ਕਿ ਉਹ ਲੱਖਾਂ ਦਾ ਹਜੂਮ ਜਿਹੜਾ ਉੱਥੇ ਇਕੱਠਾ ਹੋਇਆ, ਉਹਨਾਂ 'ਚੋਂ ਹਜ਼ਾਰਾਂ ਇਹਨਾਂ ਦਾ ਡੇਰਾ ਸਲਾਬਤਪੁਰ ਬਠਿੰਡੇ ਦੇ ਵਿੱਚ ਜਿੱਥੇ ਕਿ ਇਹ ਕਰਤੂਤ ਇਹਨੇ ਕੀਤੀ ਸੀ ਉਹਨੂੰ ਢਾਣ ਦੇ ਲਈ ਤੁਰ ਪਏ। ਔਰ ਇਹ ਵੱਖਰੀ ਗੱਲ ਹੈ ਕਿ ਉਸ ਵੇਲੇ ਕਿਹਨਾਂ ਹਾਲਾਤਾਂ 'ਚ ਉਹਨਾਂ ਨੂੰ ਰੋਕਿਆ ਗਿਆ। ਬਹੁਤਿਆਂ ਨੇ ਦੇਖਿਆ ਕਿ ਇਹ ਰਿਪੀਟ ਨਾ ਹੋਏ 13 ਅਪ੍ਰੈਲ 1978 ਦਾ ਔਰ ਉਸ ਸਾਰੇ ਤੋਂ ਬਾਅਦ ਜਿਸ ਨੂੰ ਗੁਰਮਤਾ ਕਿਹਾ ਗਿਆ, ਹੁਕਮਨਾਮਾ ਸ਼ਬਦ ਅਕਸਰ ਇਸਤੇਮਾਲ ਕੀਤਾ ਜਾਂਦਾ ਜੀ ਔਰ ਇਸ ਗੁਰਮਤੇ ਨੂੰ ਲਾਗੂ ਕਰਵਾਉਣ ਲਈ ਜਿਵੇਂ ਜਿੱਥੇ ਜਿੱਥੇ ਵੀ ਇਸ ਦਾ ਪ੍ਰਭਾਵ ਸੀ, ਮਾਲਵਾ ਖੇਤਰ 'ਚ ਜ਼ਿਆਦਾ ਪ੍ਰਭਾਵ ਹੈ, ਰਾਜਸਥਾਨ 'ਚ ਹੈ, ਬਾਹਰ ਵੀ ਸਿੱਖ ਸੰਗਤਾਂ ਜਿਹੜੀਆਂ ਨੇ ਉਹਨਾਂ ਨੇ ਹਰ ਥਾਂ ਟੱਕਰ ਲਈ, ਕਈ ਥਾਂ ਝਗੜੇ ਹੋਏ, ਈਵਨ ਸ਼ਹੀਦੀਆਂ ਹੋਈਆਂ। ਭਾਈ ਕਮਲਜੀਤ ਸਿੰਘ ਸੰਗਰੂਰ ਸ਼ਹੀਦ ਹੋਏ ਇਹ ਸਾਰੇ ਗੁਰਮਤੇ ਨੂੰ ਲਾਗੂ ਕਰਾਉਣ ਲਈ। ਭਾਈ ਬਲਕਾਰ ਸਿੰਘ ਜਾਮਾ ਰਾਏ ਜਿਹੜੇ ਨੇ ਉਹ ਬੰਬਈ ਦੇ ਵਿੱਚ ਚੈਲੰਜ ਕਰਦੇ ਆ ਇਹਦੇ ਖਿਲਾਫ। ਸਿੱਖ ਸੰਗਤਾਂ ਥਾਂ ਥਾਂ ਜਿਹੜੇ ਨੇ ਉਹ ਰੋਸ ਵਿਖਾਵੇ ਹੁੰਦੇ ਸੀ ਔਰ ਭਾਈ ਹਰਮਿੰਦਰ ਸਿੰਘ ਡੱਬਵਾਲੀ ਹਰਿਆਣੇ ਦੇ ਵਿੱਚ ਜਿਹੜੇ ਨੇ ਉਹ ਸ਼ਹੀਦ ਹੋਏ। ਔਰ ਇਹ ਲਗਾਤਾਰਤਾ ਦੇ ਨਾਲ ਪਿਛਲੇ ਅਸੀਂ ਦੇਖਦੇ ਹਾਂ ਕਿ ਕਿਵੇਂ ਲਗਭਗ 7-8 ਸਾਲ ਜਿਹੜਾ ਇਹ ਸਾਰੇ ਪਾਰਟ ਨੂੰ ਸਿੱਖ ਸੰਗਤਾਂ ਖਲੋਤੀਆਂ ਰਹੀਆਂ। ਹਾਲਾਂ ਉਦੋਂ ਇੰਨਾ ਕੁ ਦਬਾਅ ਬਣਿਆ ਕਿ ਬਠਿੰਡੇ ਦੇ ਵਿੱਚ ਪੁਲਿਸ ਕੇਸ ਰਜਿਸਟਰ ਕਰਨਾ ਪਿਆ ਇਹਨਾਂ ਨੂੰ, ਬਾਦਲ ਸਰਕਾਰ ਨੂੰ। ਪਰ ਪਿਛਲੀਆਂ ਚੋਣਾਂ ਤੋਂ ਪਹਿਲਾਂ ਇਹ ਵੀ ਸਾਬਤ ਹੋਇਆ ਕਿ ਕਿਵੇਂ ਜਿਹੜਾ ਕੇਸ ਕਰਨ ਵਾਲਾ ਇੱਕ ਜ਼ਿਲ੍ਹਾ ਜਥੇਦਾਰ ਸੀ ਅਕਾਲੀਆਂ ਦਾ, ਉਸ ਰਾਹੀਂ ਚੁੱਪ ਚਪੀਤੇ ਵਾਪਸ ਲੈਣ ਦੀ ਕੋਸ਼ਿਸ਼ ਵੀ ਹੋਈ। ਜਦੋਂ ਫਿਰ ਰੌਲਾ ਪਿਆ ਫਿਰ ਉਹਨਾਂ ਨੂੰ ਲਾਗੂ ਕਰਨਾ ਪਿਆ। ਹੁਣ ਉਸ ਸਾਰੇ ਤੋਂ ਬਾਅਦ ਇਹ ਕਨਸੋਆਂ ਚੱਲ ਰਹੀਆਂ ਸੀ ਕਿ ਪਿਛਲੀਆਂ ਪਾਰਲੀਮੈਂਟ ਚੋਣਾਂ ਵੇਲੇ ਵੀ ਔਰ ਜਿਵੇਂ ਪੰਜਾਬ ਦੇ ਮਾਲਵਾ ਰੀਜਨ ਦੇ ਸਕੂਲ ਹੋਣ, ਕੋਈ ਹੋਰ ਪਬਲਿਕ ਪਲੇਸਿਸ ਹੋਣ,
ਜਿਵੇਂ ਇਹਨਾਂ ਦੇ ਸੌਦਾ ਸਾਧ ਦੀਆਂ ਜਿਹੜੀਆਂ ਸੰਸਥਾਵਾਂ, ਕੋਈ ਬਲੱਡ ਡੋਨੇਸ਼ਨ, ਕੋਈ ਦੂਜੇ ਦੇ ਨਾਂ ਥੱਲੇ ਸਰਕਾਰੀ ਅਦਾਰਿਆਂ ਨੂੰ ਇਸਤੇਮਾਲ ਕਰਦੀਆਂ ਰਹੀਆਂ। ਕਈ ਥਾਵਾਂ ਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ, ਜਿਹੜੇ ਟੀਚਰ ਨੇ, ਉਹ ਉਸ ਦੇ ਦੌਰੇ ਦਾ ਟੂਰ ਕਰਵਾਉਣ ਲਿਜਾਂਦੇ ਰਹੇ, ਔਰ ਇਹਦੇ ਬਾਵਜੂਦ ਕੋਈ ਐਕਸ਼ਨ ਨਾ ਹੋਣਾ ਇਹ ਗੱਲ ਦੱਸਦੀ ਸੀ। ਔਰ ਸ਼੍ਰੋਮਣੀ ਕਮੇਟੀ ਇੱਕ ਦੋ ਮੈਂਬਰ, ਅਕਾਲੀਆਂ ਦੇ ਲੀਡਰ ਇਹਨਾਂ ਦੇ ਫੰਕਸ਼ਨਾਂ ਜਿਹੜੇ ਆ ਪਾਰਟਿਸਿਪੇਟ ਕਰਦੇ ਰਹੇ, ਰਿਪੋਰਟ ਹੁੰਦਾ ਰਿਹਾ ਅਕਾਲ ਤਖਤ ਤੇ, ਲੇਕਿਨ ਕਿਸੇ ਨੇ ਇਸ ਬਾਰੇ ਕਦੇ ਵੀ ਕੋਈ ਗੰਭੀਰਤਾ ਨਹੀਂ ਦਿਖਾਈ। ਪਰ ਸਿੱਖ ਸੰਗਤ ਕਿਉਂਕਿ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ, ਉਹਨਾਂ ਨੇ ਲਗਾਤਾਰਤਾ ਨਾਲ ਇਹਨਾਂ ਦੇ ਪੈਰ ਨਹੀਂ ਲੱਗਣ ਦਿੱਤੇ। ਔਰ ਇਹੀ ਕਾਰਨ ਸੀ ਕਿ ਜਦੋਂ ਇਹ ਸੌਦਾ ਸਾਧ ਨੇ ਫਿਰ ਏਜੰਸੀਆਂ ਦਾ ਅਗਲਾ ਏਜੰਡਾ ਮੈਸੇਂਜਰ ਆਫ ਗੋਡ ਦੇ ਨਾਂ ਥੱਲੇ ਪਹਿਲੀ ਫਿਲਮ ਬਣਾਈ, ਔਰ ਇੰਨਾ ਕੁ ਜ਼ੋਰ ਸੀ ਕਿ ਬਾਦਲ ਸਰਕਾਰ ਜਿਹੜੀ ਹੈ ਉਹ ਡੇਅਰ ਨਹੀਂ ਕਰ ਸਕੀ ਕਿ ਪੰਜਾਬ ਦੇ ਵਿੱਚ ਉਸ ਫਿਲਮ ਨੂੰ ਲਗਾ ਦੇਣ। ਔਰ ਇਹ ਵੀ ਜਿਹੜਾ ਜ਼ਰੂਰੀ ਸੀ ਕਿਉਂਕਿ ਇਸ ਸਾਰੇ ਦੇ ਥੱਲੇ ਹੀ ਇਹ, ਹਾਲਾਂਕਿ ਆਮ ਇਨਸਾਈਡਰਸ ਨੂੰ ਪਤਾ ਸੀ ਕਿ ਇਹਨਾਂ ਦਾ ਸਮਝੌਤਾ ਅੰਦਰ ਖਾਤੇ ਹੋਇਆ ਹੈ, ਔਰ ਇਹ ਜਿਹੜੀਆਂ ਨੇ ਵੋਟਾਂ ਦੀ ਖਾਤਰ, ਵੋਟ ਪੋਲਿਟਿਕਸ ਦੇ ਥੱਲੇ ਇਹ ਅਕਾਲ ਤਖਤ ਨੂੰ ਪਿੱਠ ਦੇਣ ਨੂੰ ਤਿਆਰ ਨੇ, ਔਰ ਆਲਰੇਡੀ ਇਹਨਾਂ ਨੇ ਜਿਹੜਾ ਅੰਦਰ ਖਾਤੇ ਇਹਨਾਂ ਦੇ ਨਾਲ ਐਗਰੀਮੈਂਟ ਕੀਤਾ ਹੋਇਆ। ਹੁਣ ਜਦੋਂ ਉਹਦੀ ਦੂਸਰੀ ਫਿਲਮ ਜਿਹੜੀ ਸਟੰਟ ਇਸ ਕਿਸਮ ਦਾ ਹੀ, ਜਿਸ ਨੂੰ ਸੈਂਸਰ ਬੋਰਡ ਨੇ ਵੀ ਕਲੀਅਰ ਕੀਤਾ ਹੈ, ਔਰ ਹਾਲਾਂ ਪੰਜਾਬ ਸਰਕਾਰ ਨੇ ਸਰਕਾਰੀ ਤੌਰ ਤੇ ਕੋਈ ਪਾਬੰਦੀ ਨਹੀਂ ਸੀ ਲਾਈ, ਲੇਕਿਨ ਇਸ ਡਰ ਤੋਂ ਸਿਨੇਮੇ ਵਾਲਿਆਂ ਨੂੰ ਵੀ ਇਹ ਫਿਕਰ ਸੀ ਕਿ ਭਈ ਇਹ ਕਿਤੇ ਸਾਡੇ ਹੀ ਸਿਨੇਮਿਆਂ ਦੇ ਵਿੱਚ ਕੋਈ ਇਸ ਕਿਸਮ ਦੀ ਗੜਬੜ ਨਾ ਹੋਏ, ਉਹਨਾਂ ਨੇ ਉਹਨੂੰ ਨਹੀਂ ਦਿਖਾਇਆ। ਔਰ ਜਿਵੇਂ 48 ਘੰਟੇ ਇਹਨਾਂ ਨੇ 70 ਦੇ ਕਰੀਬ ਟ੍ਰੇਨਾਂ ਰੋਕ ਛੱਡੀਆਂ ਸਾਰੇ ਮਾਲਵੇ ਦੇ ਬੱਸ ਸਟਾਪ, ਔਰ ਜਿਵੇਂ ਗੁੰਡਾਗਰਦੀ ਤੇ ਉਤਰੇ ਹਜ਼ਾਰਾਂ ਉਹਨਾਂ ਦੇ ਜਿਹੜੇ ਇਸ ਕਿਸਮ ਦੇ ਗੁੰਡੇ ਸੀ, ਉਹਨਾਂ ਨੇ ਹਰਾਸ ਕੀਤਾ ਸੀ, ਡਿਸਕਸ ਕੀਤਾ ਸੀ ਕਿ ਕਿਵੇਂ ਅੰਮ੍ਰਿਤਧਾਰੀ ਬੀਬੀਆਂ ਨੂੰ ਜਦੋਂ ਇੱਕ ਨਵੀਂ ਗੱਡੀ ਵਾਲੇ ਨੇ ਆਪਣੀ ਗੱਡੀ 'ਚ ਬਿਠਾ ਕੇ ਛੱਡਣ ਜਾ ਰਿਹਾ ਸੀ, ਕਿਵੇਂ ਉਹਨਾਂ ਦੀ ਭੰਨਤੋੜ ਕੀਤੀ ਗਈ ਗੱਡੀ ਦੀ। ਸੋ ਹੁਣ ਇਸ ਸਾਰੇ ਚੋਂ ਸਗੋਂ ਅਸੀਂ ਆਸ ਤਾਂ ਇਹ ਕਰਦੇ ਸੀ, ਹਾਲਾਂ ਇਹ ਕੰਸੂਆਂ ਸਾਨੂੰ ਵੀ ਮਿਲੀਆਂ ਕਿ ਕੋਈ ਇੰਪੋਰਟੈਂਟ ਇਸ਼ੂ ਜਿਹੜਾ ਹੈ ਉਹ ਡਿਸਕਸ ਹੋ ਰਿਹਾ ਹੈ, ਕੋਈ ਮੀਡੀਆ ਨੂੰ ਵੀ ਨੇੜੇ ਨਹੀਂ ਲੱਗਣ ਦਿੰਦੇ, ਈਵਨ ਅਕਾਲ ਤਖਤ ਦੇ ਸੈਕਟਰੀਏਟ 'ਚ ਵੀ ਨਹੀਂ। ਪਰ ਕੁਝ ਜਿਹੜਾ ਹੈ ਵੀ ਇਹਨਾਂ ਦੇ ਚਿਹਰਿਆਂ ਦੇ ਉੱਤੇ ਜਿਹੜੇ ਜਥੇਦਾਰ ਨੇ ਉਹਨਾਂ ਦੇ ਬੁੱਲਾਂ ਤੇ ਸਿਕਰੀ ਬੈਠੀ ਹੋਈ ਹੈ, ਚਿਹਰਿਆਂ ਤੇ ਹਵਾਈਆਂ ਉੱਡੀਆਂ, ਕਦੇ ਇੱਕ ਕਮਰੇ 'ਚ ਵੜਦੇ ਨੇ, ਕਦੇ ਦੂਜੇ 'ਚ ਵੜਦੇ ਨੇ, ਵੀ ਕੁਝ ਚੱਲ ਰਿਹਾ ਜੀ। ਕੀ ਚੱਲ ਰਿਹਾ? ਕਿਉਂਕਿ ਜਿਸ ਕਿਸਮ ਦੇ ਵਾਕਿਆਤ ਪਿਛਲੇ ਪੀਰੀਅਡ 'ਚ ਆਏ, ਇਹ ਵੋਟ ਪੋਲਿਟਿਕਸ ਦੇ ਥੱਲੇ ਸੁਖਬੀਰ ਬਾਦਲ ਨੇ ਕਿਵੇਂ ਇਹਨਾਂ ਨੂੰ ਜਿਹੜਾ ਉਹ ਬਿਲਕੁਲ ਇੱਕ ਅਰਦਲੀ ਬਣਾਇਆ ਹੋਇਆ, ਉਹਦੇ ਚੋਂ ਹੀ ਇਹ ਨਿਕਲਿਆ ਸੀ ਕਿ ਵੀ ਕਿਵੇਂ ਵਡਭਾਗ ਸਿੰਘ ਦੇ ਜਨਮ ਦਿਨ ਦੇ ਨਾਂ ਥੱਲੇ ਕਿ ਮਨਾਓ, ਉਹਦਾ ਇਜ਼ਹਾਰ ਹੈ ਵੀ ਉਹ ਵੀ ਕੋਈ ਡੀਲ ਚੱਲ ਰਹੀ ਸੀ। ਫਿਰ ਇੱਕ ਖਬਰ ਜਿਹਦਾ ਅਸੀਂ ਭਾਵੇਂ ਉਦੋਂ ਨੋਟਿਸ ਨਹੀਂ ਲਿਆ ਕਿ ਜੀ ਉਹ ਨਾਮਧਾਰੀਆਂ ਦੇ ਮੁਖੀ ਨੇ ਕਿਹਾ ਕਿ ਜੀ ਆਪਣੇ ਚੇਲਿਆਂ ਨੂੰ ਨੇ 3 ਫੁੱਟੀ ਕਿਰਪਾਨ ਪਾਉਣ ਨੂੰ ਕਿਹਾ, ਉਹਨੇ ਕਿਹਾ ਜੀ ਬਾਬਾ ਰਾਮ ਸਿੰਘ ਨੇ ਪਵਾਈ ਸੀ, ਅੰਗਰੇਜ਼ਾਂ ਵੇਲੇ ਪਾਬੰਦੀ ਸੀ, ਅਸੀਂ ਪਾ ਰਹੇ। ਸੋ ਸਾਨੂੰ ਇਹ ਸ਼ਾਇਦ ਕਿਸੇ ਨੂੰ ਚਿੱਤ ਚੇਤੇ ਵੀ ਨਹੀਂ ਸੀ, ਹਾਲਾਂ ਇਹ ਤਾਂ ਸੋਚਦੇ ਸੀ ਕਿ ਜੋ ਗੁੰਡਾਗਰਦੀ ਸੌਦਾ ਸਾਧ ਦੇ ਗੁੰਡਿਆਂ ਨੇ ਕੀਤੀ, ਔਰ ਜਿਵੇਂ ਸਿੱਖਾਂ ਨੂੰ ਹਰਾਸ ਕੀਤਾ, ਅੰਮ੍ਰਿਤਧਾਰੀ ਬੀਬੀਆਂ ਨੂੰ ਕੀਤਾ, ਕਿ ਅਕਾਲ ਤਖਤ ਦਾ ਜਥੇਦਾਰ ਜਾਂ ਸਾਡੀਆਂ ਸੰਸਥਾਵਾਂ ਇਸ ਦੇ ਉੱਤੇ ਕੋਈ ਸਟੈਂਡ ਲੈਣਗੀਆਂ। ਪਰ ਜੋ ਕੁਝ ਕੱਲ ਵਾਪਰਿਆ, ਜਿਸ ਨੇ ਅੱਜ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ, ਉਹ ਇਹ ਹੈ ਕਿ ਇਹਨਾਂ ਤਨਖਾਹੀਏ ਜਥੇਦਾਰਾਂ ਨੇ, ਇਹ ਅਰੂੜ ਸਿੰਘ ਦੀ ਬਰਾਦਰੀ ਨੇ, ਅਰੂੜ ਸਿੰਘ ਦੇ ਜਿਹੜੇ ਨੇ ਵਾਰਸਾਂ ਨੇ, ਉਹਨਾਂ ਨੇ ਅਕਾਲ ਤਖਤ ਸਾਹਿਬ ਦੀ ਤੋਹੀਨ ਕਰਦੇ ਆ, 4 ਸਦੀਆਂ ਦੇ ਅਕਾਲ ਤਖਤ ਦੇ ਇਤਿਹਾਸ ਦੇ ਉੱਤੇ ਜਿਹੜਾ ਇੱਕ ਵੱਡਾ ਧੱਬਾ ਲਾਉਂਦੇ ਆ, ਉਹਨਾਂ ਨੇ ਅੱਜ ਇਹ ਫੈਸਲਾ ਸੁਣਾਇਆ ਕਿ ਭਾਈ ਇਹ ਜਿਹੜਾ ਇਹਨੂੰ ਅਸੀਂ ਬਰੀ ਕਰਦੇ ਆ ਜੀ, ਇਹਦਾ ਜਿਹੜਾ ਮਾਫੀਨਾਮਾ ਤੇ ਸਪਸ਼ਟੀਕਰਨ ਇਹ ਆ ਗਿਆ। ਔਰ ਮੈਂ ਕਿਉਂਕਿ ਬੇਸ਼ੱਕ ਬਹੁਤ ਸਾਰਿਆਂ ਨੇ ਇਸ ਦੀ ਓਰੀਜਨਲ ਵਰਜ਼ਨ ਦੇਖ ਵੀ ਲਈ ਹੋਏਗੀ, ਪਰ ਮੈਂ ਇਹ ਦੱਸਣਾ ਚਾਹੁੰਦਾ ਵੀ ਇਹ ਇੱਕ ਬਹੁਤ ਵੱਡਾ ਧੋਖਾ, ਬਹੁਤ ਵੱਡਾ ਫਰਾਡ, ਔਰ ਇਹਨਾਂ ਦੇ ਇਸ ਫਰਾਡ ਦਾ ਭਾਂਡਾ ਕਿਸੇ ਹੋਰ ਨੇ ਨਹੀਂ, ਇਹਨਾਂ ਦੇ ਆਪਣੇ ਹੀ ਤਰਲੋਚਨ ਸਿੰਘ ਜਿਹੜਾ ਮੈਂਬਰ ਪਾਰਲੀਮੈਂਟ ਵੀ ਰਿਹਾ ਰਾਜ ਸਭਾ 6-7 ਸਾਲ ਪਹਿਲਾਂ ਜਦੋਂ ਇਹ ਵਾਕਿਆ ਹੋਇਆ, ਉਦੋਂ ਵੀ ਉਹ ਡਰਾਮਾ ਕਰ ਰਿਹਾ ਸੀ ਕਿ ਹੁਕਮਨਾਮਾ ਗੁਰਮਤਾ ਜਿਹੜਾ ਆਇਆ ਇਹਨੂੰ ਵਾਪਸ ਕਰਵਾਇਆ ਜਾਏ ਜੀ। ਔਰ ਇਹਦੇ ਬਾਵਜੂਦ ਕਿਉਂਕਿ ਦਬਾਅ ਇੰਨਾ ਸਿੱਖ ਸੰਗਤ ਦਾ ਕਿ ਇਹ 6 ਸਾਲ ਪਹਿਲਾਂ ਡੇਅਰ ਨਹੀਂ ਕਰ ਸਕੇ, ਔਰ ਹੁਣ ਜਿਹੜਾ ਇਹਨਾਂ ਦਾ ਕਹਿਣਾ ਜੀ ਉਹਨੇ ਮਾਫੀ, ਬਿਲਕੁਲ ਝੂਠ, ਬਿਲਕੁਲ। ਔਰ ਇਹ ਤਰਲੋਚਨ ਸਿੰਘ ਦੀ ਮੈਂ ਗੱਲ ਪੜ੍ਹ ਕੇ ਫਿਰ ਮੈਂ ਬਾਅਦ ਦੇ ਵਿੱਚ ਇਹ ਦੇਖਦਾ, ਇਸ ਤੇ ਦੱਸਦਾ ਵੀ ਕੀ ਇਹ ਲਿਖਤ ਹੈ। ਤਰਲੋਚਨ ਸਿੰਘ ਵੱਲੋਂ ਫੈਸਲੇ ਦਾ ਸਵਾਗਤ, ਇਹ ਅਜੀਤ ਅਖਬਾਰ ਬਾਦਲਾਂ ਦਾ ਮਾਊਥਪੀਸ, ਉਹਦੀ ਖਬਰ ਹੈ, ਮੇਜਰ ਸਿੰਘ ਪੱਤਰਕਾਰ ਦੀ। ਉੱਘੇ ਸਿੱਖ ਆਗੂ ਸਰਦਾਰ ਤਰਲੋਚਨ ਸਿੰਘ ਨੇ ਡੇਰਾ ਸਿਰਸਾ ਦੇ ਮੁਖੀ ਬਾਰੇ ਸਿੰਘ ਸਾਹਿਬ ਵੱਲੋਂ ਲਏ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਹੈ
ਕਿ ਡੇਰਾ ਮੁਖੀ ਵੱਲੋਂ ਇਹ ਮਾਫੀਨਾਮਾ ਤਾਂ 6 ਸਾਲ ਪਹਿਲਾਂ ਲਿਖ ਕੇ ਭੇਜਿਆ ਗਿਆ ਸੀ, ਪਰ ਉਸ ਸਮੇਂ ਪਤਾ ਨਹੀਂ ਕਿਉਂ ਸਿੰਘ ਸਾਹਿਬਾਨ ਨੇ ਮੰਨਣ ਤੋਂ ਨਾ ਕਰ ਦਿੱਤੀ ਸੀ। ਉਹਨਾਂ ਦੱਸਿਆ ਕਿ ਮੇਰੇ ਯਤਨਾਂ ਨਾਲ 5 ਧਰਮਾਂ ਦੀਆਂ ਅਹਿਮ ਸ਼ਖਸੀਅਤਾਂ ਡੇਰਾ ਮੁਖੀ ਦਾ ਹੂ ਬਹੂ ਹੁਣ ਵਾਲੀ ਸ਼ਬਦਾਵਲੀ ਵਾਲਾ ਮਾਫੀਨਾਮਾ ਲੈ ਕੇ ਸਿੰਘ ਸਾਹਿਬ ਨੂੰ ਮਿਲੇ ਸਨ। ਉਹਨਾਂ ਕਿਹਾ ਕਿ ਜੇਕਰ ਉਦੋਂ ਇਹ ਮਾਫੀਨਾਮਾ ਪ੍ਰਵਾਨ ਹੋ ਜਾਂਦਾ ਤਾਂ ਇੰਨੇ ਸਾਲ ਕਾਇਮ ਰਹੀ ਟਕਰਾਅ ਵਾਲੀ ਸਥਿਤੀ ਤੋਂ ਪੰਥ ਬਚ ਸਕਦਾ ਸੀ ਜੀ। ਸੋ ਜ਼ਾਹਰ ਹੈ ਕਿ ਉਹਨੇ ਜਿਹਨੂੰ ਇੱਕ ਪ੍ਰੋਵਰਬ ਹੈ ਕਿ ਬਿੱਲੀ ਥੈਲੇ ਚੋਂ ਬਾਹਰ, ਕਿ ਇਹ ਤਰਲੋਚਨ ਸਿੰਘ ਟੁੱਚਾ ਉਹਨਾਂ ਦਾ ਉਹ ਕਹਿੰਦਾ ਵੀ ਆ ਜਿਹੜੀ ਸ਼ਬਦਾਵਲੀ ਹੈ ਇਹ ਤਾਂ 6 ਸਾਲ ਪਹਿਲਾਂ ਦਾ ਜੀ, ਕਿ ਵੀ ਉਦੋਂ ਕਿਉਂ ਨਹੀਂ ਮੰਨਿਆ, ਵੀ ਮੈਂ ਤਾਂ ਖੁਦ ਲੈ ਕੇ ਗਿਆ ਸੀ। ਔਰ ਹੁਣ ਜਿਹਨੂੰ ਇਹ ਮਾਫੀਨਾਮਾ ਕਹਿ ਰਹੇ ਨੇ, ਇਹ ਨਾ ਤਾਂ ਮਾਫੀਨਾਮਾ ਹੈ, ਔਰ ਉਹਦੀ ਜੇ ਤੁਸੀਂ ਸ਼ਬਦਾਵਲੀ ਦੇਖੋ ਔਰ ਜਿਹੜੇ ਉਹਦੇ ਸ਼ਬਦ ਨੇ ਐਗਜ਼ੈਕਟ ਹੋਏ ਨੇ ਕਿ ਜੋ ਸਾਡੇ ਗੁਰੂ ਸਾਹਿਬਾਨ ਹਨ। ਅੱਛਾ, ਉਹਦਾ ਸਭ ਉੱਤੇ ਹੈਡਿੰਗ ਹੈ ਪਿਛਲੇ 2007 ਦੌਰਾਨ ਪੈਦਾ ਹੋਈਆਂ ਗਲਤਫਹਿਮੀਆਂ ਕਾਰਨ ਛਿੜੇ ਵਿਵਾਦ ਦਾ ਸਪਸ਼ਟੀਕਰਨ। ਗਲਤਫਹਿਮੀ, ਉਹਨੇ ਗਲਤਫਹਿਮੀ ਹੈ ਜੋ ਤੂੰ ਕਰਤੂਤ ਕੀਤੀ ਹੈ, ਔਰ ਇਹ ਵੀ ਕਹਿਣਾ ਜੀ ਗਲਤਫਹਿਮੀ ਹੈ ਕਿ ਅਸੀਂ ਖੁਸ਼ਫਹਿਮੀ ਚ ਅਸੀਂ ਠੀਕ ਹੈ, ਇਹ ਤਾਂ ਵੈਸੇ ਗਲਤਫਹਿਮੀ ਹੋ ਗਈ, ਇਹ ਨਹੀਂ ਸੀ ਇਵੇਂ ਜਿਵੇਂ ਸਿੱਖ ਸੋਚਦੇ ਨੇ, ਇਵੇਂ ਨਹੀਂ ਸੀ। ਹੁਣ ਉਹ ਕੀ ਕਹਿੰਦਾ, ਜੋ ਸਾਡੇ ਗੁਰੂ ਸਾਹਿਬਾਨ ਹਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਸਾਰੇ ਧਰਮਾਂ ਦੇ ਪੀਰ ਪੈਗੰਬਰ ਸਾਹਿਬਾਨ ਦੀ ਨਕਲ ਕਰਨਾ ਤਾਂ ਦੂਰ ਦੀ ਗੱਲ, ਅਸੀਂ ਕਦੀ ਅਜਿਹਾ ਕਰਨ ਦੀ ਕਲਪਨਾ ਵੀ ਨਹੀਂ ਕਰ ਸਕਦੇ। ਹੁਣ ਦੂਸਰੇ ਪੀਰ ਪੈਗੰਬਰ ਵਿੱਚ ਲਿਆਉਣ ਦੀ ਗੱਲ ਔਰ ਇਹ ਕਹਿਣਾ ਕਿ ਜੀ ਅਸੀਂ ਤਾਂ ਇਮੇਜਿਨ ਵੀ ਨਹੀਂ ਕਰ, ਹੁਣ ਤੂੰ ਕੀਤਾ ਕੀ ਹੈ ਫਿਰ ਜੇ ਕਲਪਨਾ ਨਹੀਂ ਕਰ ਸਕਦੇ। ਅਸੀਂ ਨਕਲ ਕਿਵੇਂ ਕਰ ਸਕਦੇ ਹਾਂ, ਇਸ ਗੱਲ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਅਸੀਂ ਕਦੋਂ ਨਕਲ ਕੀਤੀ ਹੋਵੇ ਜਾਂ ਕਦੀ ਨਕਲ ਕਰਨ ਦਾ ਸੋਚਿਆ ਵੀ ਹੋਵੇ। ਇਹ ਉਵੇਂ ਹੀ ਹੈ, ਇੱਥੇ ਉਹ ਹੁੰਦਾ ਹੈ ਕਿ ਵੀ ਪੁੱਤਰ ਨੇ ਗੁੜ ਦੀ ਢੇਲੀ ਜਿਹੜੀ ਹੈ ਉਹ ਮੂੰਹ ਦੇ ਵਿੱਚ ਪਾਈ ਹੋਏ, ਚੋਰੀ ਕੱਢ ਕੇ ਡੱਬੇ ਚੋਂ ਸਾਹਮਣੇ ਮਾਂ ਆ ਜਾਏ ਤੇ ਉਹ ਪੁੱਤਰ ਦੇਖ ਕੇ ਕਿ ਬੀਬੀ ਮੈਂ ਗੁੜ ਨਹੀਂ ਖਾਧਾ, ਗੁੜ ਮੂੰਹ 'ਚ ਪਿਆ ਹੋਇਆ। ਔਰ ਇੱਥੇ ਅਮਰੀਕਨ ਐਕਸਪ੍ਰੈਸ਼ਨ ਕਹਿੰਦੇ ਨੇ ਹੈਂਡਸ ਇਨ ਦਾ ਕੁੱਕੀ ਜਾਰ, ਇਹ ਚਾਈਲਡ ਕਾਟ ਵਿਦ ਦਾ ਹੈਂਡਸ ਇਨ ਦਾ ਕੁੱਕੀ ਜਾਰ, ਹੱਥ ਤੁਸੀਂ ਵਿੱਚ ਨੇ, ਤੁਸੀਂ ਕਹੋ ਜੀ ਮੈਂ ਕੁੱਕੀਜ਼ ਨਹੀਂ ਲੈ ਰਿਹਾ। ਹੁਣ ਉਹ ਕਹਿ ਰਿਹਾ ਜੀ ਇਹ ਸਵਾਲ ਹੀ ਪੈਦਾ ਨਹੀਂ ਹੁੰਦਾ ਅਸੀਂ ਕਦੇ ਨਕਲ ਕੀਤੀ ਹੋਏ ਜਾਂ ਕਦੀ ਨਕਲ ਕਰਨ ਦਾ ਸੋਚਿਆ ਵੀ ਹੋਏ। ਅਸੀਂ ਕਦੇ ਕਿਸੇ ਦੀ ਨਕਲ ਨਹੀਂ ਕੀਤੀ ਅਤੇ 100% ਅੱਜ ਵੀ ਕਹਿੰਦੇ ਹਾਂ ਅਤੇ ਹਮੇਸ਼ਾ ਕਹਿੰਦੇ ਰਹਾਂਗੇ ਕਿ ਅਸੀਂ ਕਿਸੇ ਸੰਤ ਪੀਰ ਪੈਗੰਬਰ ਦੇ ਬਰਾਬਰ ਮੰਨਦੇ ਹੀ ਨਹੀਂ, ਤਾਂ ਅਸੀਂ ਕਿਸੇ ਦੀ ਨਕਲ ਕਰਨ ਦੀ ਜੁਰਤ ਕਿਵੇਂ ਕਰ ਸਕਦੇ। ਹੁਣ ਇਹ ਪੀਰ ਪੈਗੰਬਰ ਦੂਜਾ ਤੀਜਾ ਲਿਆ ਕੇ ਇਹ ਸਾਰਾ ਜਿਹੜਾ ਇਸ ਨੂੰ ਡਿਲੂਟ ਕਰ ਰਹੇ। ਸਾਡੇ ਲਈ ਸਾਰੇ ਧਰਮਾਂ ਦੇ ਸੰਤ ਪੈਗੰਬਰ ਭਗਵਾਨ ਸਰੂਪ ਨੇ, ਇਸ ਲਈ ਆਪਣਾ ਨਾਮ ਉਹਨੇ ਰਾਮ ਰਹੀਮ, ਗੁਰਮੀਤ ਰਾਮ ਰਹੀਮ ਰੱਖਿਆ ਹੋਇਆ। ਕਹਿੰਦਾ ਮੈਂ ਹੀ ਰਾਮ ਹੈ, ਮੈਂ ਹੀ ਰਹੀਮ ਹੈ, ਮੈਂ ਹੀ ਗੁਰੂ ਦਾ ਮੀਤ ਹੈ। ਸਾਡੇ ਲਈ ਸਾਰੇ ਧਰਮਾਂ ਦੇ ਸੰਤ ਪੈਗੰਬਰ ਭਗਵਾਨ ਸਰੂਪ ਨੇ। ਅਸੀਂ ਇਸ ਸਬੰਧ ਵਿੱਚ ਪਹਿਲਾਂ ਵੀ ਖੁੱਲ੍ਹ ਕੇ ਸੰਗਤ ਵਿੱਚ ਆਪਣੇ ਵਿਚਾਰ ਪ੍ਰਗਟ ਕਰ ਚੁੱਕੇ ਹਾਂ। ਉਹਨੇ ਕਿਹੜੀ ਸੰਗਤ ਕਹਿ ਰਿਹਾ, ਆਪਣੇ ਸੌਦਾ ਸਾਹਿਬ ਦੀ ਸੰਗਤ, ਕਿ ਜੀ ਸਾਡੇ ਲਈ ਤਾਂ ਰਾਮ ਵੀ ਇੱਕੋ ਹੀ ਹੈ, ਰਹੀਮ ਹੈ, ਮੈਂ ਸਾਰਾ ਹੀ ਹਾਂ, ਮੈਂ ਰਾਮ ਵੀ ਹਾਂ, ਰਹੀਮ ਵੀ ਹਾਂ। ਔਰ ਜਿਹੜੀ ਫਿਲਮ ਦਾ ਨਾਮ ਵੀ ਮੈਸੇਂਜਰ ਆਫ ਗॉड ਜੀ। ਹੁਣ ਮੈਸੇਂਜਰ ਆਫ ਗॉड ਦਾ ਮਤਲਬ ਇਹ ਹੈ ਕਿ ਰੱਬ ਦਾ ਦੂਤ, ਰੱਬ ਦਾ ਸੁਨੇਹਾ ਦੇਣ ਵਾਲਾ। ਤੇ ਉਹਦਾ ਇਹ ਹੈ ਕਿ ਜੀ ਮੈਂ ਤਾਂ ਖੁਦ ਪੈਗੰਬਰ ਹੈ, ਮੈਂ ਕਿਸੇ ਬਾਰੇ ਕੀ ਕਹਿ ਸਕਦਾ, ਮੈਂ ਤਾਂ ਆਪ ਪੈਗੰਬਰ ਹੈ। ਇਸ ਸੰਬੰਧ ਵਿੱਚ ਅਸੀਂ ਪਹਿਲਾਂ ਵੀ ਖੁੱਲ੍ਹ ਕੇ ਸੰਗਤ ਵਿੱਚ ਉਸ ਦੀ ਇੱਕ CD ਵੀ ਭੇਜ ਰਹੇ ਹਾਂ। ਹੁਣ ਉਹੀ ਸ਼ਬਦਾਵਲੀ ਔਰ ਜਥੇਦਾਰਾਂ ਨੇ ਕਿਹਾ ਜੀ ਅਸੀਂ ਇਹ ਦੇਖਿਆ ਮਾਫੀਨਾਮਾ, ਔਰ ਥੱਲੇ ਉਹਨੇ ਆਪਣਾ ਨਾਮ ਲਿਖਿਆ ਸੰਤ ਗੁਰਮੀਤ ਰਾਮ ਰਹੀਮ ਸਿੰਘ ਇਨਸਾਨ, ਡੇਰਾ ਸੱਚਾ ਸੌਦਾ ਸਰਸਾ ਹਰਿਆਣਾ। ਹੁਣ ਇਹ ਜਿਹੜਾ ਇਨਸਾਨ ਵਾਲਾ ਡਰਾਮਾ ਹੈ ਕਿ ਹੁਣ ਤੋਂ ਸਾਰੇ ਆਪਣੇ ਆਪ ਨੂੰ ਇਨਸਾਨ ਲਿਖਣਗੇ, ਇਹ ਇਸ ਡਰਾਮੇ ਤੋਂ ਬਾਅਦ ਕੀਤਾ ਸਲਾਬਤਪੁਰ, ਜਦੋਂ ਉਹਨੇ ਕਿਹਾ ਕਿ ਜੀ ਇਸ ਅੰਮ੍ਰਿਤ ਦਾ ਨਾਮ ਉਹਨੇ ਰੱਖਿਆ ਜਾਮੇ ਇਨਸਾਨ ਜੀ, ਕਿ ਇਹ ਮੈਂ ਜਾਮ ਪਿਆ ਰਿਹਾ ਤੇ ਹੁਣ ਤੋਂ ਬਾਅਦ ਸਾਰੇ ਇਨਸਾਨ ਲਿਖਣਗੇ। ਸੋ ਉਹਦਾ ਆਪਣੇ ਨਾਂ ਨਾਲ ਸੰਤ ਲਿਖਣਾ, ਸੰਤ ਗੁਰਮੀਤ ਤੇ ਇਨਸਾਨ, ਕਿ ਉਹ ਤੁਹਾਡੇ ਮੂੰਹ ਦੇ ਵਿੱਚ ਜਿਹੜਾ ਉਹ ਮਾਰ ਰਿਹਾ ਤੁਹਾਡਾ ਸਾਰਾ ਕਨਸੈਪਟ, ਇਹ ਕਹਿ ਕੇ ਕਿ ਮੈਂ ਤੁਹਾਨੂੰ ਬਿਲਕੁਲ ਨਹੀਂ ਮੰਨਦਾ ਔਰ ਮੈਂ ਉਹੀ ਹਾਂ, ਮੈਂ ਜਾਮ ਵੀ ਪੀਤਾ, ਤੁਹਾਡੀ ਗਲਤਫਹਿਮੀ ਹੈ। ਤੇ ਸਾਡੇ ਲਈ ਤਾਂ ਅਸੀਂ ਤਾਂ ਪੀਰ ਪੈਗੰਬਰ ਜਿਹੜੇ ਆ ਉਹ ਮੈਂ ਆਪ ਹੀ ਪੀਰ ਪੈਗੰਬਰ। ਹੁਣ ਇਸ ਨੂੰ ਤੁਸੀਂ ਇਹਨਾਂ ਜਥੇਦਾਰਾਂ ਦਾ ਹਾਲ ਦੇਖੋ ਕਿ ਇਹਨਾਂ ਵੱਲੋਂ ਉਹਨਾਂ ਨੇ ਕਿਹਾ ਕਿ ਜੀ ਅਸੀਂ ਜਿਹੜਾ ਘਟਨਾ ਦੇ 8 ਸਾਲ ਬਾਅਦ
ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਭੇਜੇ ਸਪਸ਼ਟੀਕਰਨ ਰੂਪੀ ਮੁਆਫੀਨਾਮੇ ਤੇ ਅੱਜ 5 ਸਿੱਖ ਸਾਹਿਬਾਨ ਵੱਲੋਂ ਵਿਚਾਰ ਚਰਚਾ ਕਰਨ ਪਿੱਛੋਂ ਡੇਰਾ ਮੁਖੀ ਨੂੰ ਉਸ ਦੀ ਗਲਤੀ ਤੇ ਮੁਆਫ ਕਰਨ ਅਤੇ ਅੱਗੇ ਤੋਂ ਅਜਿਹਾ ਨਾ ਕਰਨ ਦੀ ਤਾਕੀਦ ਕਰਨ ਦਾ ਫੈਸਲਾ ਕੀਤਾ ਗਿਆ ਜੀ। ਹੁਣ ਅੱਜ ਤੱਕ ਅਕਾਲ ਤਖਤ ਦੀ ਹਿਸਟਰੀ 'ਚ ਕਦੇ ਨਹੀਂ ਹੋਇਆ ਕਿ ਅਕਾਲ ਤਖਤ ਤੋਂ ਹੁਕਮਨਾਮਾ ਜਾਰੀ ਹੋਏ, ਇੱਥੇ ਤਾਂ ਤਨਖਾਹੀਆ ਬਣਾਇਆ ਹੋਏ ਕਿਸੇ ਨੂੰ, ਇਹਨਾਂ ਨੂੰ ਤਾਂ ਪੰਜ ਚੋਂ ਛੇਕਿਆ ਕਿ ਜਿਹੜਾ ਤਨਖਾਹੀਆ ਹੁੰਦਾ ਉਹਨੂੰ ਵੀ ਪੇਸ਼ ਹੋਣਾ ਪੈਂਦਾ ਕਿ ਨਾ ਇਹ ਬੰਦਾ ਆਇਆ, ਨਾ ਇਹਨੇ ਕੋਈ ਮਾਫੀਨਾਮਾ ਦਿੱਤਾ, ਨਾ ਉਹਨੇ ਕਿਹਾ ਕਿ ਜੀ ਮੈਂ ਇਹ ਆਪਣਾ ਡਰਾਮਾ ਜੋ ਕੀਤਾ ਜਾਂ ਕਰਦਾ ਉਹ ਛੱਡ ਕੇ ਮੈਂ ਸਿੱਖੀ ਮੰਡਲ ਦੇ ਵਿੱਚ ਵਾਪਸ ਹੈ, ਮੈਂ ਗੁਰੂ ਕਾ ਸਿੱਖ ਹੈ। ਉਹ ਤਾਂ ਸੰਤ ਹੈ ਗੁਰਮੀਤ ਰਾਮ ਰਹੀਮ ਸਿੰਘ, ਉਹ ਤਾਂ ਇਨਸਾਨ ਹੈ। ਔਰ ਅਕਾਲ ਤਖਤ ਕਹਿ ਰਿਹਾ ਵੀ ਇਹਦਾ ਬਾਈਕਾਟ ਤੁਸੀਂ ਖਤਮ ਕਰ ਦਿਓ। ਔਰ ਇਹੋ ਜਿਹੀ ਸਥਿਤੀ ਜਦੋਂ ਨਰਕਧਾਰੀਆਂ ਦੇ ਖਿਲਾਫ 10 ਜੂਨ 1978 ਨੂੰ ਹੁਕਮਨਾਮਾ ਆਇਆ ਸੀ ਅਕਾਲ ਤਖਤ ਸਾਹਿਬ ਤੋਂ, ਜਥੇਦਾਰ ਗੁਰਦਿਆਲ ਸਿੰਘ ਜਨੋਆ ਉਦੋਂ ਜਥੇਦਾਰ ਸਨ, ਉਦੋਂ ਵੀ ਇਸ ਕਿਸਮ ਦੇ ਵਿਚੋਲੇ ਜਿਵੇਂ ਤਰਲੋਚਨ ਸਿੰਘ ਔਰ ਇਹ ਬਣੇ ਹੋਏ ਨੇ, ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਸੀ ਕਿ ਜੀ ਹੁਕਮਨਾਮਾ ਉਹ ਵਾਪਸ ਹੋਏ। ਜਥੇਦਾਰ ਗੁਰਦਿਆਲ ਸਿੰਘ ਜਨੋਆ ਨੇ ਸਿਧਾਂਤਕ ਪੋਜੀਸ਼ਨ ਕਲੀਅਰਲੀ ਲਈ ਸੀ ਕਿ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮਨਾਮਾ ਕਦੇ ਵਾਪਸ ਨਹੀਂ ਹੁੰਦਾ। ਹਰਿੰਦਰ ਭੋਲਾ ਜਿਹੜਾ ਵੀ ਉਹਦਾ ਨਾਮ ਹੈ ਹਰਿੰਦਰ ਹੈ, ਹਰਦੇਵ ਭੋਲਾ, ਕਿਉਂਕਿ ਮਾਰਿਆ ਗਿਆ ਉਹਦੇ ਖਿਲਾਫ ਸੀ, ਉਹਦਾ ਪਿਓ ਤਾਂ ਬਾਅਦ ਚ ਮਾਰਿਆ ਗਿਆ। ਹਰਦੇਵ ਸਿੰਘ ਭੋਲੇ ਦੇ ਖਿਲਾਫ ਜਦੋਂ ਉਹਦਾ ਪਿਓ ਮਾਰਿਆ ਗਿਆ ਜਾਂ ਦੂਜਾ, ਤੇ ਜਿਹੜਾ ਹਰਦੇਵ ਸਿੰਘ ਭੋਲਾ ਉਹਦਾ ਮੁੰਡਾ ਮੁਖੀ ਬਣਿਆ, ਉਹ ਚਾਹੁੰਦਾ ਸੀ ਇਵੇਂ ਹੀ ਪੈਸੇ ਦੇ ਦਵਾ ਕੇ ਅੰਦਰੋਂ ਚਿੱਠੀ ਮੈਂ ਲਿਖ ਦਿੰਦਾ ਜੀ ਅਸੀਂ ਕੋਈ ਸਤਿਕਾਰ ਕਰਦੇ ਹਾਂ। ਉਹਨੂੰ ਕਿਹਾ ਜੀ ਪੇਸ਼ ਹੋਇਆ ਅਕਾਲ ਤਖਤ ਤੇ ਆ ਕੇ ਜੀ, ਅੰਮ੍ਰਿਤ ਛਕੇ, ਸਿੰਘ ਸਜੇ, ਔਰ ਉਹੀ ਇੱਕ ਤਰੀਕਾ ਹੈ ਕਿ ਵਾਪਸ ਪੰਥ ਦੇ ਵਿੱਚ ਦਾਖਲ ਹੋ ਸਕਦਾ ਹੈ। ਅਦਰਵਾਈਜ਼ ਕੋਈ ਅਕਾਲ ਤਖਤ ਤੋਂ ਜਾਰੀ ਹੁਕਮਨਾਮਾ ਵਾਪਸ ਨਹੀਂ ਹੋ ਸਕਦਾ। ਸੋ ਅੱਜ ਅਸੀਂ ਕਿਸ ਕਿਨਾਰੇ ਤੇ ਆ ਕੇ ਖਲੋ ਗਏ ਹਾਂ, ਅੱਜ ਸ਼ਬਦ ਨਹੀਂ ਨੇ ਬਿਆਨ ਕਰਨ ਨੂੰ। ਮੈਂ ਉਹ ਕਹਿਣਾ ਵੀ ਨਹੀਂ ਚਾਹੁੰਦਾ। ਬਹੁਤ ਕੁਝ ਐਸਾ ਕਿ ਇਸ ਕਿਸਮ ਦਿਆਂ ਦੀ ਅਲਟੀਮੇਟਲੀ ਸਜ਼ਾ ਕੀ ਹੁੰਦੀ ਹੈ। ਜਿਸ ਸੌਦਾ ਸਾਧ ਨੂੰ ਸਜ਼ਾ ਯਾਫਤਾ ਕਰਨ ਦੇ ਲਈ, ਹੁਕਮਨਾਮੇ ਤੇ ਅਮਲ ਕਰਨ ਲਈ ਤਿੰਨਾਂ ਸਿੰਘਾਂ ਨੇ ਸ਼ਹੀਦੀਆਂ ਪਾਈਆਂ ਹੋਣ, ਦਰਜਨਾਂ ਜੇਲ੍ਹ ਦੇ ਵਿੱਚ ਅੱਜ ਵੀ ਬੰਦ ਨੇ ਜੀ, ਕਿ ਜੀ ਉਹਨਾਂ ਨੇ ਸੌਦਾ ਸਾਧ ਨੂੰ ਜਿਹੜਾ ਉਹ ਸਜ਼ਾ ਦੇਣੀ ਸੀ, ਜਿਨ੍ਹਾਂ ਦੇ ਕਰਕੇ ਹਜ਼ਾਰਾਂ ਜਿਹੜੇ ਸਿੱਖਾਂ ਨੇ ਟਕਰਾਅ ਦੀ ਲਾਈਨ ਚੁਣੀ ਹੋਏ, ਥਾਂ ਥਾਂ ਤੇ ਜੇਲ੍ਹਾਂ ਕੱਟੀਆਂ ਹੋਣ, ਔਰ ਅੱਜ ਵੀ ਜਿਹੜੇ ਉਸ ਹੁਕਮਨਾਮੇ ਨੂੰ ਮੰਨਦੇ ਜਿਹੜਾ ਉਹਨਾਂ ਨੇ ਭਾਈਚਾਰੇ ਛੱਡੇ ਹੋਣ ਆਪਸ ਦੇ ਵਿੱਚ, ਉਹ ਹੋਏ। ਔਰ ਅੱਜ ਜਦੋਂ ਕਿ ਹੁਣ ਸੁਖਬੀਰ ਬਾਦਲ ਦੇ ਹੁਕਮ ਥੱਲੇ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸੁਖਬੀਰ ਬਾਦਲ ਨੇ ਉਹਨਾਂ ਨੂੰ ਕਿਹਾ, ਜਿਹੜੇ ਉਹਦੇ ਸੌਦਾ ਸਾਧ ਦਾ ਡੈਲੀਗੇਸ਼ਨ ਮਿਲਿਆ ਕਿ ਮੈਂ 3-4 ਦਿਨ ਮੈਨੂੰ ਦਿਓ, ਪੰਜਾਬ 'ਚ ਫਿਲਮ ਲੱਗੇਗੀ, ਉਹਨੂੰ ਇਹਨਾਂ ਨੇ ਜਥੇਦਾਰ ਨੂੰ ਆਰਡਰ ਕੀਤਾ ਹੋਣਾ ਕਿ ਵੀ ਜਾਂ ਤਾਂ ਇਹਨਾਂ ਨੂੰ ਕਰੋ ਕਲੀਅਰ, ਨਹੀਂ ਤਾਂ ਛੱਡੋ ਪਾਸੇ ਹੋਵੋ, ਮੈਂ ਨਵਾਂ ਜਥੇਦਾਰ ਬਣਾ ਦਿੰਦਾ। ਔਰ ਇਹਨਾਂ ਨੇ ਇੱਕ ਪੂਰੇ ਅਰਦਲੀ ਦੀ ਤਰ੍ਹਾਂ ਉਹਦੇ ਹੁਕਮ ਨੂੰ ਬਜਾਇਆ। ਔਰ ਇਹ ਉਸ ਡਰਾਮੇ ਦਾ ਡ੍ਰੌਪ ਸੀਨ ਆਪਣੇ ਵੱਲੋਂ ਕੀਤਾ, ਕਿਉਂਕਿ ਸ਼ਸ਼ੀ ਕਾਂਤ ਡਾਇਰੈਕਟਰ ਜਨਰਲ ਪੁਲਿਸ ਜਿਹੜੇ ਰਹੇ, ਉਹਨਾਂ ਨੇ ਖੁਦ ਇਹ ਗੱਲ ਕਹੀ ਸੀ, ਅਸੀਂ ਪਹਿਲਾਂ ਵੀ ਵਿਚਾਰ ਉਹਨਾਂ ਨੇ ਪਬਲਿਕਲੀ ਕਿਹਾ ਸੀ ਕਿ ਇਹ ਜਦੋਂ ਪਿਛਲੀਆਂ ਚੋਣਾਂ ਵੇਲੇ, ਹੁਣ ਤੋਂ ਪਹਿਲਾਂ ਵਾਲੀਆਂ, ਇਹਦੇ ਚੇਲਿਆਂ ਨੇ ਮਾਲਵਾ ਰੀਜਨ ਦੇ ਵਿੱਚ ਕਾਂਗਰਸ ਨੂੰ ਵੋਟਾਂ ਪਾਈਆਂ ਸੀ, ਕਿਉਂਕਿ ਇਹ ਇਕੱਲਾ ਸੁਖਬੀਰ ਬਾਦਲ ਦਾ ਚਹੇਤਾ ਨਹੀਂ ਹੈ। ਪੁਰਨੀਤ ਕੌਰ ਅਮਰਿੰਦਰ ਦੀ ਘਰ ਵਾਲੀ, ਉਹ ਪਿਤਾ ਜੀ ਕਹਿੰਦੇ ਆ ਕਿ ਜੀ ਪਿਤਾ ਜੀ ਤਾਂ ਐਵੇਂ ਨੇ, ਉਹ ਇੱਕ ਰੇਪਿਸਟ, ਇੱਕ ਕਾਤਲ, ਜਿਹਦੇ ਖਿਲਾਫ ਹਾਈ ਕੋਰਟ CBI ਇਨਕੁਆਇਰੀਜ਼ ਮਾਰਕ ਹੋਣ, ਔਰ CBI ਨੇ ਕਨਕਲੂਡ ਕਿ ਇਕੱਲਾ ਇਹ ਨਹੀਂ ਵੀ ਸਿੱਖਾਂ ਦੇ ਖਿਲਾਫ, ਉਹਨੇ ਕਿਵੇਂ ਇੱਕ ਛਟਬੀਰ ਸਿੰਘ ਜਾਂ ਦੂਸਰਾ ਇੱਕ ਪੱਤਰਕਾਰ ਹਰਿਆਣੇ ਦਾ, ਉਸ ਦਾ ਮਰਡਰ ਕੀਤਾ ਹੈ। ਹੋਰ ਕਿੰਨੇ ਕੇਸ ਨੇ ਜਿਹੜੇ ਇਸਨੇ ਇਸ ਕਿਸਮ ਦੀਆਂ ਕਰਤੂਤਾਂ ਕੀਤੀਆਂ ਹੋਈਆਂ ਨੇ। ਲੇਕਿਨ ਉਦੋਂ ਵੀ ਇਹ ਜਿਵੇਂ ਸ਼ਸ਼ੀ ਕਾਂਤ ਨੇ ਕਿਹਾ ਸੀ ਕਿ ਸਾਰਾ ਪਾਰਟ ਸਾਡਾ ਇੰਟੈਲੀਜੈਂਸ ਆਪਰੇਸ਼ਨ ਸੀ, ਜਿਹੜਾ ਉਹਨੇ ਚੋਲਾ ਪਾਇਆ, ਇਹ ਅਸੀਂ ਉਹਦੇ ਅੰਦਰ ਪਹੁੰਚਾਇਆ ਔਰ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਇਹ ਹੋਏ ਕਾਰਵਾਈ। ਅੰਦਰਲੀਆਂ ਫੋਟੋਆਂ ਅਸੀਂ ਫਿਰ ਇੰਨੇ ਪੈਸੇ ਦੇ ਕੇ ਮੀਡੀਆ 'ਚ ਲਵਾਈਆਂ ਸੀ। ਸੋ ਜ਼ਾਹਰ ਹੈ ਕਿ ਸੁਖਬੀਰ ਬਾਦਲ ਨੇ ਉਦੋਂ ਇਹਨਾਂ ਨੂੰ ਇਹ ਸਬਕ ਦੇਣਾ ਚਾਹਿਆ ਸੀ ਕਿ ਦੇਖੋ ਮੈਂ ਸਿੱਖਾਂ ਨੂੰ ਤੁਹਾਡੇ ਪਿੱਛੇ ਪਾ ਦਿੱਤਾ ਜੀ, ਹੁਣ ਤੁਹਾਡਾ ਅਸੀਂ ਜੀਣਾ ਹਰਾਮ ਕਰ ਦਿਆਂਗੇ, ਤੁਸੀਂ ਸਾਡੇ ਖੈਮੇ 'ਚ ਆਓ। ਔਰ ਪਿਛਲੀਆਂ ਚੋਣਾਂ ਵੇਲੇ ਜਿਵੇਂ ਹਰਿਆਣੇ ਔਰ ਦਿੱਲੀ ਦੇ ਵਿੱਚ ਖੁੱਲ੍ਹੇਆਮ ਸੁਖਬੀਰ ਬਾਦਲ ਨੇ ਜਿਹੜਾ ਇਹਨੇ ਸੌਦਾ ਸਾਧ ਨੇ BJP ਨੂੰ ਵੋਟਾਂ ਪਾਉਣ ਦੀ ਕਾਲ ਦਿੱਤੀ ਸੀ। ਸੋ ਸੁਖਬੀਰ 2017 ਦੀ ਆਪਣੀ ਜਿਹੜੀ ਹੈ ਪੋਲੀਟੀਕਲ ਵੋਟ ਬੈਂਕ ਉਹਨੂੰ ਦੇਖ ਰਿਹਾ, ਔਰ ਇਹ ਉਸ ਦਾ ਨਤੀਜਾ ਉਹਨੇ ਕਿਹਾ ਜੀ ਹੁਣ ਹੋ ਗਿਆ, ਇਹਨਾਂ ਨੂੰ ਘਟਾ ਲਿਆ, ਇਹ ਹੁਣ ਔਨ ਦਾ ਡਿਫੈਂਸਿਵ ਵੀ ਕਰ ਲਏ ਨੇ,
ਹੁਣ ਵੋਟਾਂ ਲੈਣ ਦੇ ਲਈ ਨਾਲ ਹੀ ਉਹਨੇ ਜਥੇਦਾਰਾਂ ਨੂੰ ਹੁਕਮ ਚਾੜਤਾ ਕਿ ਇਹਨੂੰ ਵਾਪਸ ਲਓ ਔਰ ਨੈਕਸਟ ਸਟੈਪ ਹੋਏਗਾ ਪੰਜਾਬ ਦੇ ਵਿੱਚ ਫਿਲਮ ਦਾ ਲੱਗਣਾ ਔਰ ਆਉਣ ਵਾਲੀਆਂ ਚੋਣਾਂ ਦੇ ਵਿੱਚ ਇਹ ਜਿਹੜੇ ਨੇ ਇਸ ਦੇ ਵੋਟਰ ਹੋਣਗੇ। ਵਡਭਾਗ ਸਿੰਘੀਆਂ ਦੇ ਨਾਲ ਉਹਦਾ ਜਨਮ ਦਿਨ ਮਨਾਉਣ ਦਾ ਉਹ ਵੀ ਉਸ ਵੋਟ ਬੈਂਕ ਦਾ ਔਰ ਨਾਮਧਾਰੀਆਂ ਦਾ ਜੀ ਮੈਂ ਆਪਣੇ ਚੇਲਿਆਂ ਨੂੰ ਕਹਿਤਾ 3 ਫੁੱਟੀ ਕਿਰਪਾਨ ਪਾਓ, ਅਗਲਾ ਹੁਕਮਨਾਮਾ ਨਾਮਧਾਰੀਆਂ ਔਰ ਵਡਭਾਗ ਸਿੰਘੀਆਂ ਤੇ ਜਿਹੜਾ ਕੋਈ ਰਹਿ ਗਿਆ ਰਾਧਾ ਸੁਆਮੀਆਂ ਤੋਂ ਪਹਿਲਾਂ ਹੀ ਮੱਥਾ ਟਿਕਾ ਲਿਆ ਕਿ ਜੀ ਉਹ ਗੁਰਿੰਦਰ ਢਿੱਲੋਂ ਜਿਹੜਾ ਉਹ ਮੱਥਾ ਟੇਕ ਗਿਆ ਦਰਬਾਰ ਸਾਹਿਬ 'ਚ ਔਰ ਉਹ ਤਾਂ ਬਿਲਕੁਲ ਸਾਡਾ ਹੀ ਹੈ। ਸੋ ਹੁਣ ਮੈਂ ਸਮਝਦਾ ਹਾਂ ਵੀ ਇਹ ਗੱਲ ਕਦੇ ਪ੍ਰੋਫੈਸਰ ਦਰਸ਼ਨ ਸਿੰਘ ਨੇ ਜਦੋਂ ਦਿੱਲੀ ਦੇ ਵਿੱਚ ਦੀਵਾਨ ਕੀਤਾ ਜੂਨ 84 ਤੋਂ ਬਾਅਦ ਤੇ ਉਹਨਾਂ ਨੇ ਸੰਗਤ ਨੂੰ ਕਿਹਾ ਸੀ, ਉਹਨਾਂ ਨੇ ਕਿਹਾ ਸੀ ਕਿ ਵੀ ਇੱਕ ਮੱਸਾ ਰੰਗੜ ਜੀ ਜਿਹਨੇ ਹਰਮੰਦਰ ਸਾਹਿਬ ਦਾ ਅਪਮਾਨ ਕੀਤਾ ਉਸ ਨੂੰ 2 ਸਿੰਘਾਂ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਜਾ ਕੇ ਸਜ਼ਾ ਯਾਫਤਾ ਕੀਤਾ ਸੀ। ਜੀ ਜੀ ਅੱਜ ਪੰਥ ਦੇ ਵਿੱਚ ਕਿੱਥੇ ਨੇ? ਕੋਈ ਨਹੀਂ ਹੈ ਇੰਦਰਾ ਗਾਂਧੀ ਨੂੰ ਇਹਨਾਂ ਨੂੰ ਕੋਈ ਸਜ਼ਾ ਦੇਣ ਵਾਲਾ। ਸੋ ਮੈਂ ਸਮਝਦਾ ਵੀ ਕਈ ਵਾਰ ਬੰਦਾ ਇਸ ਲੈਵਲ ਤੱਕ ਉਦੋਂ ਜਾਂਦਾ ਹੈ ਜਦੋਂ ਇੱਕ ਇਹ ਨਜ਼ਰ ਆ ਰਿਹਾ ਹੁੰਦਾ ਹੈ ਕਿ ਵੀ ਇਸ ਲੈਵਲ ਦੀ ਸੰਸਥਾ ਵੀ ਆਮ ਸਿੱਖ ਅਕਾਲ ਤਖਤ ਸਾਹਿਬ ਨੂੰ ਇਸ ਕਦਰ ਸਮਰਪਿਤ ਔਰ ਕਿਸ ਕਦਰ ਜਿਹੜਾ ਸਿੱਖਾਂ ਨੇ ਸਾਰੇ ਨੂੰ ਜਿਹੜਾ ਲਿਆ ਇਸ ਗੁਰਮਤੇ ਨੂੰ ਕੁਰਬਾਨੀਆਂ ਕੀਤੀਆਂ ਔਰ ਕਿੱਥੇ ਜਾ ਕੇ ਅੱਜ ਇਹਨਾਂ ਜਥੇਦਾਰਾਂ ਨੇ ਸੁਖਬੀਰ ਬਾਦਲ ਨੇ ਔਰ ਇਹ ਸਾਰੇ ਬਾਦਲ ਕਲੈਨ ਨੇ ਪੰਥ ਨੂੰ ਖੜਾ ਕਰ ਦਿੱਤਾ। ਜੇ ਪੰਥ ਦੇ ਵਿੱਚ ਅਣਖ ਗੈਰਤ ਅੱਜ ਵੀ ਹੈ ਜਿਹੜੀ ਕਿ ਹੈ ਤੇ ਫਿਰ ਇਹਨਾਂ ਨੂੰ ਉਵੇਂ ਹੀ ਜਵਾਬਦੇਹ ਬਣਾਇਆ ਜਾਏਗਾ ਜੋ ਖਾਲਸਾਈ ਪਰੰਪਰਾਵਾਂ ਨੇ ਇਤਿਹਾਸ 'ਚ ਔਰ ਇਸ ਜਥੇਦਾਰ ਨੇ ਆਪਣਾ ਨਾਂ ਉਸ ਅਰੂੜ ਸਿੰਘ ਵਾਲੀ ਲਿਸਟ ਦੇ ਵਿੱਚ ਲਿਖਾ ਲਿਆ। ਇੱਕ ਕਾਲਾ ਕਾਰਨਾਮਾ ਜਿਹਦੇ ਲਈ ਕਦੇ ਇਤਿਹਾਸ ਮੁਆਫ ਨਹੀਂ ਕਰੇਗਾ ਪਰ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਇਹਦਾ ਕੀ ਜਿਹੜਾ ਉਹ ਸਿੱਟੇ ਭੋਗਣੇ ਪੈਣਗੇ ਇਹ ਗੱਲ ਹੁਣ ਪੰਥ ਦੇ ਵਿਹੜੇ 'ਚ ਹੀ ਹੈ ਕਿ ਪੰਥ ਕਿਵੇਂ ਜਿਹੜਾ ਇਸ ਦਾ ਖਾਲਸਾਈ ਰਵਾਇਤ ਮੁਤਾਬਕ ਜਿਹੜਾ ਇਸ ਦਾ ਜਵਾਬ ਦਿੰਦਾ ਹੈ। ਸੋ ਲੇਕਿਨ ਇਹ ਮੈਂ ਦੁੱਖ ਭਰੇ ਹਿਰਦੇ ਨਾਲ ਔਰ ਇਸ ਪੀੜ ਨਾਲ ਕਿ ਅੱਜ ਕਿਸ ਕਦਰ ਸਾਡੀ ਅਕਾਲ ਤਖਤ ਦੀ ਸੰਸਥਾ ਨੂੰ ਰੋਲ ਦਿੱਤਾ ਗਿਆ ਇਸ ਸੈਗਮੈਂਟ ਨੂੰ ਕਰ ਰਿਹਾ।